ਤੇ ਕਹਿੰਦੇ ਵੀ ਰੂਸ ਨੇ ਜਿਹੜੀ ਇਨਵੇਜਨ ਕੀਤੀ ਹੋਈ ਹੈ ਯੂਕਰੇਨ ਦੀ, ਗਲੋਬਲ ਇਕੋਨਮੀ ਦੇ ਉੱਤੇ ਇਸ ਦਾ ਬਹੁਤ ਭੈੜਾ ਅਸਰ ਰਿਹਾ ਆ। ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ OECD, ਉਹਨਾਂ ਨੇ ਕਿਹਾ ਵੀ ਹੁਣ ਤੱਕ ਇਸ ਦਾ ਗਲੋਬਲ ਇਕੋਨਮੀ ਦੇ ਉੱਤੇ 2.8 ਟ੍ਰਿਲੀਅਨ ਡਾਲਰ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਅੱਗੇ ਕੀ ਬਣਨ ਜਾ ਰਿਹਾ ਆ। ਸੋ ਜਿਹੜਾ ਪੁਤਿਨ ਆ, ਉਹ ਧਮਕੀਆਂ ਜਿਹੜਾ ਉਹ ਦੇ ਰਿਹਾ ਆ। ਉਸਨੇ ਜਿਹੜੀ ਪਾਰਸ਼ਲ ਮੋਬਿਲਾਈਜੇਸ਼ਨ ਮੁਲਕ ਦੀ ਜਿਹੜੀ ਆ ਉਹ ਕੀਤੀ ਹੈਗੀ ਆ। 7 ਮਹੀਨੇ ਹੋ ਗਏ ਉਸਨੇ ਆਪਣੇ ਗਵਾਂਢੀ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਕੀਤਿਆਂ ਨੂੰ। ਸੋ ਤਕਰੀਬਨ ਤੁਸੀਂ ਕਹਿ ਸਕਦੇ ਹੋ ਵੀ 3 ਟ੍ਰਿਲੀਅਨ ਡਾਲਰ ਦਾ ਗਲੋਬਲ ਇਕੋਨਮੀ ਦੇ ਵਿੱਚ ਇਸ ਦੇ ਚੱਲਦਿਆਂ ਜਿਹੜਾ ਉਹ ਲਾਸ ਹੋਇਆ ਆ। ਉਤੋਂ ਵਿੰਟਰ ਜਿਹੜੀ ਹਰਜੋਤ ਸਿੰਘ ਜੀ ਅਪਰੋਚ ਕਰ ਰਹੀ ਆ, ਠੰਡ ਜਿਹੜੀ ਉਹ ਆ ਰਹੀ ਆ, ਤੇ એનર્ਜੀ ਨੂੰ ਲੈ ਕੇ ਯੂਰਪ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ। ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਅੱਗੇ ਬਣੂਗਾ ਕੀ। ਉੱਦਾਂ ਹੀ ਕਹਿੰਦੇ ਆ ਵੀ ਅਸੀਂ ਜਿਹੜੀ ਟੇਕ ਆ ਰੂਸ ਦੀ એનર્ਜੀ ਦੇ ਉੱਤੇ ਉਸਨੂੰ ਅਸੀਂ ਨਾ ਕਰ ਦੇਣੀ ਆ, ਪਰ ਸਰੂਗਾ ਕਿੱਦਾਂ? ਇਹ ਵੀ ਇੱਕ ਵੱਡੇ ਜਿਹੜੇ ਸਵਾਲ ਉਹਨਾਂ ਦੇ ਪ੍ਰਤੀ ਸਾਹਮਣੇ ਆ। ਉਹ ਤਾਂ ਇਹ ਨਿਊਕਲੀਅਰ ਦੀਆਂ ਧਮਕੀਆਂ ਵੀ ਜਿਹੜਾ ਪੁਤਿਨ ਵਾਲਾ ਦੇਈ ਜਾਂਦਾ ਆ, ਤੇ ਅਮਰੀਕਾ ਨੇ ਤੇ ਉਹਨਾਂ ਨੂੰ ਮੋਹਰਿਓਂ ਕਹਿਤਾ ਸੀਗਾ ਵੀ ਭਾਈ ਜਿੱਦਾਂ ਦੀਆਂ ਮਰਜ਼ੀ ਧਮਕੀਆਂ ਦੇਈ ਜਾ, ਅਸੀਂ ਯੂਕਰੇਨ ਦੇ ਨਾਲੋਂ ਜਿਹੜੇ ਉਹ ਹਟਣ ਵਾਲੇ ਨਹੀਂ ਆ। ਇੱਦਾਂ ਦਾ ਪੰਗਾ ਸ਼ਾਇਦ ਉਹ ਨਾ ਲਵੇ। ਹੋਰ ਜਿਹੜੀ ਉਸਦੇ ਕੋਲ ਕਈ ਜਿਹੜੀਆਂ ਰਣਨੀਤੀਆਂ ਜਿਹੜੀ ਉਹ ਅਪਣਾਉਣ ਦੀ ਉਹ ਕੋਸ਼ਿਸ਼ ਕਰ ਸਕਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਹੈ। ਪਰ ਓਵਰਆਲ ਗਲੋਬਲ ਇਕੋਨਮੀ ਦੇ ਉੱਤੇ ਇਸ ਵਾਰ ਦਾ ਹੁਣ ਤੱਕ 3 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਤੇ ਕਹਿੰਦੇ ਵੀ ਰੂਸ ਨੇ ਜਿਹੜੀ ਇਨਵੇਜਨ ਕੀਤੀ ਹੋਈ ਹੈ ਯੂਕਰੇਨ ਦੀ, ਗਲੋਬਲ ਇਕੋਨਮੀ ਦੇ ਉੱਤੇ ਇਸ ਦਾ ਬਹੁਤ ਭੈੜਾ ਅਸਰ ਰਿਹਾ ਆ। ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ OECD, ਉਹਨਾਂ ਨੇ ਕਿਹਾ ਵੀ ਹੁਣ ਤੱਕ ਇਸ ਦਾ ਗਲੋਬਲ ਇਕੋਨਮੀ ਦੇ ਉੱਤੇ 2.8 ਟ੍ਰਿਲੀਅਨ ਡਾਲਰ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਅੱਗੇ ਕੀ ਬਣਨ ਜਾ ਰਿਹਾ ਆ। ਸੋ ਜਿਹੜਾ ਪੁਤਿਨ ਆ, ਉਹ ਧਮਕੀਆਂ ਜਿਹੜਾ ਉਹ ਦੇ ਰਿਹਾ ਆ। ਉਸਨੇ ਜਿਹੜੀ ਪਾਰਸ਼ਲ ਮੋਬਿਲਾਈਜੇਸ਼ਨ ਮੁਲਕ ਦੀ ਜਿਹੜੀ ਆ ਉਹ ਕੀਤੀ ਹੈਗੀ ਆ। 7 ਮਹੀਨੇ ਹੋ ਗਏ ਉਸਨੇ ਆਪਣੇ ਗਵਾਂਢੀ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਕੀਤਿਆਂ ਨੂੰ। ਸੋ ਤਕਰੀਬਨ ਤੁਸੀਂ ਕਹਿ ਸਕਦੇ ਹੋ ਵੀ 3 ਟ੍ਰਿਲੀਅਨ ਡਾਲਰ ਦਾ ਗਲੋਬਲ ਇਕੋਨਮੀ ਦੇ ਵਿੱਚ ਇਸ ਦੇ ਚੱਲਦਿਆਂ ਜਿਹੜਾ ਉਹ ਲਾਸ ਹੋਇਆ ਆ। ਉਤੋਂ ਵਿੰਟਰ ਜਿਹੜੀ ਹਰਜੋਤ ਸਿੰਘ ਜੀ ਅਪਰੋਚ ਕਰ ਰਹੀ ਆ, ਠੰਡ ਜਿਹੜੀ ਉਹ ਆ ਰਹੀ ਆ, ਤੇ એનર્ਜੀ ਨੂੰ ਲੈ ਕੇ ਯੂਰਪ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ। ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਅੱਗੇ ਬਣੂਗਾ ਕੀ। ਉੱਦਾਂ ਹੀ ਕਹਿੰਦੇ ਆ ਵੀ ਅਸੀਂ ਜਿਹੜੀ ਟੇਕ ਆ ਰੂਸ ਦੀ એનર્ਜੀ ਦੇ ਉੱਤੇ ਉਸਨੂੰ ਅਸੀਂ ਨਾ ਕਰ ਦੇਣੀ ਆ, ਪਰ ਸਰੂਗਾ ਕਿੱਦਾਂ? ਇਹ ਵੀ ਇੱਕ ਵੱਡੇ ਜਿਹੜੇ ਸਵਾਲ ਉਹਨਾਂ ਦੇ ਪ੍ਰਤੀ ਸਾਹਮਣੇ ਆ। ਉਹ ਤਾਂ ਇਹ ਨਿਊਕਲੀਅਰ ਦੀਆਂ ਧਮਕੀਆਂ ਵੀ ਜਿਹੜਾ ਪੁਤਿਨ ਵਾਲਾ ਦੇਈ ਜਾਂਦਾ ਆ, ਤੇ ਅਮਰੀਕਾ ਨੇ ਤੇ ਉਹਨਾਂ ਨੂੰ ਮੋਹਰਿਓਂ ਕਹਿਤਾ ਸੀਗਾ ਵੀ ਭਾਈ ਜਿੱਦਾਂ ਦੀਆਂ ਮਰਜ਼ੀ ਧਮਕੀਆਂ ਦੇਈ ਜਾ, ਅਸੀਂ ਯੂਕਰੇਨ ਦੇ ਨਾਲੋਂ ਜਿਹੜੇ ਉਹ ਹਟਣ ਵਾਲੇ ਨਹੀਂ ਆ। ਇੱਦਾਂ ਦਾ ਪੰਗਾ ਸ਼ਾਇਦ ਉਹ ਨਾ ਲਵੇ। ਹੋਰ ਜਿਹੜੀ ਉਸਦੇ ਕੋਲ ਕਈ ਜਿਹੜੀਆਂ ਰਣਨੀਤੀਆਂ ਜਿਹੜੀ ਉਹ ਅਪਣਾਉਣ ਦੀ ਉਹ ਕੋਸ਼ਿਸ਼ ਕਰ ਸਕਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਹੈ। ਪਰ ਓਵਰਆਲ ਗਲੋਬਲ ਇਕੋਨਮੀ ਦੇ ਉੱਤੇ ਇਸ ਵਾਰ ਦਾ ਹੁਣ ਤੱਕ 3 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।